ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 20 ਜੁਲਾਈ 2015 5 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੇ ਅਹਿਮ ਵਿਸ਼ੇ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਇਹ ਵੀਕਐਂਡ ਅਸੀਂ ਆਪਣੀਆਂ ਕਾਰਵਾਈਆਂ ਇਸ ਲਈ ਨਹੀਂ ਦੱਸ ਰਹੇ ਕਿਉਂਕਿ ਪੰਥਕ ਕਾਰਵਾਈਆਂ ਇੰਨੀਆਂ ਜ਼ਿਆਦਾ ਚਾਰ ਚਫੇਰੇ ਸੀ ਜੀ ਕਿ ਇੱਕ ਵਾਰ ਉਸ ਨੇ ਭਾਰਤੀ ਏਜੰਸੀਆਂ ਦਾ ਸਾਰਾ ਜਿਹੜਾ ਸ਼ਰਾਜ਼ਾ ਹੈ ਉਹ ਵੀ ਬੁਖਾਰ ਦਿੱਤਾ ਹੈ ਜੀ। ਜਿਸ ਤਰੀਕੇ ਨਾਲ ਬਾਦਲ ਕੇ ਵੱਡੇ ਬਾਦਲ ਤੋਂ ਛੋਟੇ ਬਾਦਲ ਤੋਂ ਲੈ ਕੇ ਥੱਲੇ ਤੱਕ ਦੇ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ, ਉਹਨਾਂ ਨੇ ਜਿਵੇਂ ਰਿਐਕਟ ਕੀਤਾ। ਪਰ ਇਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਜਿਹੜੀ ਲੇਟੈਸਟ ਖਬਰ ਇਸ ਵੇਲੇ ਚਾਰ ਚਫੇਰੇ ਘੁੰਮ ਰਹੀ ਹੈ ਕਿ ਜਿਸ ਤਰੀਕੇ ਨਾਲ ਬਾਦਲ ਦੇ ਸੁਮੇਧ ਸੈਣੀ ਜ਼ਾਲਮ ਉਸ ਕਾਤਲ ਨੇ ਜਿਹਦੇ ਹੱਥ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ, ਜਿਵੇਂ ਹਸਨਪੁਰ ਪਿੰਡ ਦੇ ਵਿੱਚ ਉਸ ਦੀ ਗੁੰਡਾ ਪੁਲਿਸ ਨੇ ਜੋ ਵਰਤਾਰਾ ਕੀਤਾ, ਜਿਸ ਤਰੀਕੇ ਨਾਲ ਪਹਿਲਾਂ ਹੀ ਕਈ ਦਿਨਾਂ ਤੋਂ ਹੀ ਨਹੀਂ ਹਫ਼ਤਿਆਂ ਤੋਂ ਬੈਰੀਕੇਡ ਲਾ ਕੇ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ ਸੀ, ਆਪਣੇ ਖੇਤਾਂ ਵੱਲ ਜਾਣ ਲਈ ਵੀ ਉਹਨਾਂ ਨੂੰ ਆਈਡੀ ਕਾਰਡ ਦਿਖਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਔਰ ਜਿਸ ਤਰੀਕੇ ਨਾਲ ਇਹ ਜਿਹੜੀ ਫਰੇਬ ਔਰ ਕੂੜ ਦੇ ਉੱਤੇ ਖੜੀ ਐਡਮਿਨਿਸਟ੍ਰੇਸ਼ਨ ਹੈ, ਇਹਨਾਂ ਨੇ ਝੂਠ ਦਾ ਸਹਾਰਾ ਲਿਆ ਜਿਹਦੇ 'ਚ ਡਿਪਟੀ ਕਮਿਸ਼ਨਰ, ਐਸਐਸਪੀ ਔਰ ਸਾਰੇ ਜਿਹੜੇ ਸਿਵਲ ਅਧਿਕਾਰੀ ਨੇ ਮੈਜਿਸਟ੍ਰੇਟ ਲੈਵਲ ਦੇ, ਉਹ ਵੀ ਸਾਰੇ ਜ਼ਿੰਮੇਵਾਰ ਨੇ ਕਿ ਪਹਿਲਾਂ ਉਹਨਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਉਹਨਾਂ ਨੂੰ ਮਿਲਣ ਦੇ ਬਹਾਨੇ, ਫਿਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਨਕਾਰ ਕੀਤਾ ਕਿਸੇ ਵੀ ਚੈੱਕਅਪ ਤੋਂ ਜਾਂ ਲਿਜਾਣ ਤੋਂ, ਔਰ ਫਿਰ ਜਿਸ ਤਰੀਕੇ ਨਾਲ ਗੁੰਡਾ ਪੁਲਿਸ ਨੇ ਔਰ ਇਹਦੇ 'ਚ ਕਿਵੇਂ ਇਹ ਜਿਹੜੇ ਅਕਾਲੀ ਮੂੰਹ ਭਰ ਕੇ ਜੂਨ 84 ਦੇ ਹਮਲੇ ਲਈ ਔਰ ਉਸ ਤੋਂ ਪਹਿਲਾਂ 1 ਜੂਨ ਨੂੰ ਜਿਸ CRPF ਨੇ ਸਭ ਤੋਂ ਪਹਿਲਾਂ ਗੋਲੀਆਂ ਹਰਮੰਦਰ ਸਾਹਿਬ ਵੱਲ ਚਲਾਈਆਂ ਸੀ, ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਦਰਜਨਾਂ ਸਿੱਖ ਸ਼ਹੀਦ ਹੋਏ, 30 ਤੋਂ ਜ਼ਿਆਦਾ ਗੋਲੀਆਂ ਹਰਮੰਦਰ ਸਾਹਿਬ ਤੇ ਲੱਗੀਆਂ ਸੀ, ਉਹੀ CRPF ਦੇ ਗੁੰਡੇ ਔਰ ਪੰਜਾਬ ਪੁਲਿਸ ਨੇ ਬਾਪੂ ਸੂਰਤ ਸਿੰਘ ਦੇ ਘਰ ਦੀਆਂ ਕੰਧਾਂ ਜਿਹੜੀਆਂ ਨੇ ਉਹ ਟੱਪ ਕੇ ਜਿਵੇਂ ਉਹਨਾਂ ਨੇ ਅੰਦਰ ਆ ਕੇ ਸਲੂਕ ਕੀਤਾ ਔਰ ਬੇਤਹਾਸ਼ਾ ਮਾਰ ਧਾੜ, ਲਾਠੀ ਚਾਰਜ, ਔਰ ਉਸ ਦਾ ਸ਼ਿਕਾਰ ਈਵਨ ZTV, ਫਤਿਹ, ਸਿੱਖ ਚੈਨਲ, ਅਕਾਲ TV, ਸੰਗਤ TV, ਕਿਉਂਕਿ ਸਾਰੇ ਵੇਰਵੇ ਆਏ ਨੇ ਕਿਉਂਕਿ ਜਿਹੜੇ ਮੀਡੀਆ ਪਰਸਨ ਮੌਕੇ ਤੇ ਉੱਥੇ ਮੌਜੂਦ ਸਨ ਔਰ ਪ੍ਰਿੰਟ ਮੀਡੀਆ ਦੇ ਬਹੁਤ ਸਾਰੇ ਕਿ ਇਹਨੂੰ ਕਵਰ ਕਰਨੇ, ਈਵਨ ਉਹਨਾਂ ਦੇ ਨਾਲ ਜਿਹੜੀ ਹੈ ਬਹੁਤ ਜ਼ਬਰਦਸਤੀ ਕੀਤੀ ਗਈ, ਉਹਨਾਂ ਦੇ ਕੈਮਰੇ ਖੋਏ ਗਏ, ਤੋੜੇ ਗਏ, ਔਰ ਈਵਨ ZTV ਦੇ ਕੋਰਸਪੋਂਡੈਂਟ ਮੈਂ ਦੇਖ ਰਿਹਾ ਸੀ ਕਿ ਐਂਕਲ ਫ੍ਰੈਕਚਰ ਹੋਇਆ। ਸੋ ਇਹ ਲੋਕਤੰਤਰ ਹੈ, ਇਹ ਬਾਦਲ ਦੀ ਪੰਥਕ ਸਰਕਾਰ ਹੈ, ਇਹ ਉਹ ਹਕੂਮਤ ਹੈ ਜਿਹੜੀ ਕਿ ਗਾਂਧੀ ਵਰਗੇ ਨੂੰ ਸੈਲੀਬ੍ਰੇਟ ਕਰਦੀ ਹੈ ਕਿ ਜੀ ਉਸ ਨੇ ਜੇਲ੍ਹ 'ਚ ਵੀ ਜਿਹੜੇ ਨੇ ਜਿਹੜਾ ਉਹ ਵਰਤ ਰੱਖਿਆ, ਸੱਤਿਆਗ੍ਰਹਿ ਕੀਤਾ, ਸਹਿਯੋਗ ਕੀਤਾ। ਲੇਕਿਨ ਅੱਜ ਹਾਲਾਤ ਇਹ ਨੇ, ਪਹਿਲਾਂ ਤੁਸੀਂ ਮੁੱਦੇ ਵੱਲ ਦੇਖੋ ਕਿ ਉਹ ਮੁੱਦਾ ਜਿਹੜਾ ਕਿ ਬਣਿਆ ਹੀ ਇਹਨਾਂ ਅਕਾਲੀਆਂ ਦੀ ਬਦੌਲਤ ਜੀ। ਇਹ ਲੋਕ ਨਾ ਧਰਮ ਯੁੱਧ ਮੋਰਚਾ ਸ਼ੁਰੂ ਕਰਦੇ, ਨਾ ਨੌਜਵਾਨੀ ਨੂੰ ਇਸ ਪਾਸੇ ਆਉਣ ਲਈ ਕਹਿੰਦੇ, ਨਾ ਸੰਵਿਧਾਨ ਇਸ ਜਿਹੜਾ ਪਾਪੀਆਂ ਦਾ ਬਾਦਸ਼ਾਹ ਹੈ ਬਾਦਲ ਇਹਨੇ ਪਾੜਿਆ ਹੁੰਦਾ, ਨਾ ਲੋਕਾਂ ਨੂੰ ਕਿਹਾ ਹੁੰਦਾ ਕਿ ਜੀ ਬਗਾਵਤ ਕਰੋ, ਨਾ ਜਾ ਕੇ UN ਦੇ ਸੈਕਟਰੀ ਜਨਰਲ ਨੂੰ ਬੂਟਰਸ ਗਾਲੀ ਨੂੰ ਮੈਮੋਰੈਂਡਮ ਦਿੱਤਾ ਹੁੰਦਾ ਕਿ ਸਾਨੂੰ ਆਤਮ ਨਿਰਣੇ ਦਾ ਹੱਕ ਚਾਹੀਦਾ ਹੈ। ਤੇ ਇਹੀ ਨੌਜਵਾਨ ਜਿਨ੍ਹਾਂ ਦੇ 25 ਸਾਲ ਤੋਂ ਜ਼ਿਆਦਾ ਅੱਜ ਜੇਲ੍ਹਾਂ ਦੇ ਵਿੱਚ ਉਹ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਕਿੰਨੇ ਵਾਧੂ ਸਾਲ ਉਹ ਜੀ ਚੁੱਕੇ ਨੇ, ਇਹ ਡਾਕਟਰ ਹੁੰਦੇ, ਇੰਜੀਨੀਅਰ ਹੁੰਦੇ, ਇਹਨਾਂ ਦੇ ਬੱਚੇ, ਇਹਨਾਂ ਦਾ ਪਰਿਵਾਰ, ਔਰ ਇਹ ਵੀ ਜਿਵੇਂ ਬਾਦਲ ਨੂੰ ਆਪਣੇ ਕੋੜਮੇ ਦਾ ਲੱਗਾ ਕਿ ਵੀ ਇਹਨੇ ਪੰਜਾਬ ਸਾਰਾ ਲੁੱਟ ਕੇ ਖਾ ਲਿਆ, ਉਹ ਇੱਕ ਸਧਾਰਨ ਕਿਰਤੀ ਗੁਰਸਿੱਖ ਚੰਗੀ ਭਾਵਨਾ ਵਾਲੇ ਆਪਣਾ ਗ੍ਰਸਤੀ ਜੀਵਨ ਜਿਹੜਾ ਉਹ ਬਤੀਤ ਕਰ ਰਹੇ ਹੁੰਦੇ, ਨਾ ਲੱਖਾਂ ਲੋਕ ਬੇਘਰ ਹੋ ਕੇ ਦੁਨੀਆ ਦੇ ਕੋਨੇ 'ਚ ਖਾਕ ਛਾਨਦੇ ਫਿਰਦੇ। ਔਰ ਇਹਦੇ ਬਾਵਜੂਦ ਕਿ ਇਹ ਮੁੱਦਾ ਜਿਹੜਾ ਉਹ ਬੇਸਿਕ ਮੁੱਦਾ ਹੈ, ਭਾਰਤੀ ਸੰਵਿਧਾਨ ਦੇ ਦਾਇਰਾਕਾਰ 'ਚ ਰਹਿੰਦੇ ਆ, ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਜੇਲ੍ਹ ਕਾਨੂੰਨ ਦੇ ਮੁਤਾਬਕ ਸਿਰਫ ਇੱਕ ਵਿਲ ਚਾਹੀਦੀ ਹੈ ਸਟੇਟ ਦੇ ਕੋਲ, ਕਿਉਂਕਿ ਲਾਅ ਐਂਡ ਆਰਡਰ ਭਾਰਤੀ ਕਨਸਟੀਟਿਊਸ਼ਨ ਸਟੇਟਾਂ ਦਾ ਪ੍ਰੈਰੋਗੇਟਿਵ ਹੈ
ਔਰ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਦੀ ਸਕਰਟ ਦੇ ਪਿੱਛੇ ਇਹ ਲੁਕਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਵੀ ਟ੍ਰਿਬਿਊਨ ਦੀ ਇੱਕ ਸਟੋਰੀ ਜਿਹਦੇ ਵਿੱਚ 2-4 ਵਕੀਲਾਂ ਦਾ ਵੀ ਕੀਤਾ ਹੈ ਕਿ ਜੀ ਹੁਣ ਉਹ ਸੁਪਰੀਮ ਕੋਰਟ ਨੇ 2 ਦਿਨ ਬਾਅਦ ਹੀਅਰਿੰਗ ਕਰਨੀ ਹੈ, ਉਹਦੇ ਚੋਂ ਕੋਈ ਰਿਲੀਫ ਨਿਕਲ ਸਕਦਾ ਹੈ, ਸਰਕਾਰ ਇਹ ਇਹਨਾਂ ਦਾ ਇੱਕ ਤਰੀਕਾ ਹੁੰਦਾ ਹੈ। ਇੱਕ ਪਾਸੇ ਹਾਈ ਹੈਂਡਡਨੈਸ ਕੀਤੀ ਹੈ, ਪੂਰਾ ਜ਼ੁਲਮ ਕੀਤਾ ਹੈ ਕਿ ਆਪਣੇ ਘਰ 'ਚ ਕੋਈ ਰੱਜ ਕੇ ਰਹੇ, ਕੋਈ ਭੁੱਖਾ ਰਹੇ, ਇਹਦਾ ਸਰਕਾਰ ਦੇ ਨਾਲ ਕੀ ਲੈਣਾ ਦੇਣਾ ਜੀ। ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉੱਥੇ ਜਿਹੜਾ ਲਾਠੀ ਚਾਰਜ ਕੀਤਾ, ਮੀਡੀਆ ਨੂੰ ਡੀਲ ਕੀਤਾ, ਮੀਡੀਆ ਨੂੰ ਟਰੀਟ ਕੀਤਾ, ਔਰ ਇਹੀ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਬਹੁਤ ਵਾਰ ਜਦੋਂ ਜ਼ਾਲਮ ਜ਼ੁਲਮ ਕਰਦਾ ਹੈ ਉਹ ਸਮਝਦਾ ਹੈ ਕਿ ਮੈਂ ਆਵਾਜ਼ ਬੰਦ ਕਰਵਾ ਦਿੱਤੀ ਹੈ। ਔਰ ਗੱਲ ਸਿਰਫ ਇੱਥੋਂ ਤੱਕ ਨਹੀਂ ਹੈ ਜੋ ਸਲੂਕ ਇਹਨਾਂ ਨੇ ਬਾਪੂ ਸੂਰਤ ਸਿੰਘ ਦੇ ਕੀਤਾ, ਉਸ ਤੋਂ ਪਹਿਲੇ 24 ਘੰਟਿਆਂ 'ਚ ਜਿਸ ਤਰੀਕੇ ਨਾਲ ਇਹਨਾਂ ਨੇ ਥਾਈਂ ਘਰਾਂ 'ਚ ਹਮਲੇ ਕਰਕੇ, ਕਿਉਂਕਿ ਰੇਡ ਹੀ ਹੁੰਦੇ, ਜਦੋਂ ਰੇਡ ਦਾ ਮਤਲਬ ਹੀ ਜੇ ਪੁਲਿਸ ਨੇ ਰੇਡ ਮਾਰਿਆ, ਰੇਡ ਹਮਲੇ ਨੂੰ ਕਹਿੰਦੇ ਨੇ ਕਿ ਤੁਸੀਂ 2:30 ਵਜੇ 3 ਵਜੇ ਜਾ ਕੇ ਘਰ ਦੇ ਮੇਨ ਗੇਟ 'ਚੋਂ ਅੰਦਰ ਛਾਲ ਮਾਰ ਕੇ ਸਿੱਧੇ ਬੈਡਰੂਮ 'ਚ ਪਹੁੰਚ ਜਾਂਦੇ ਹੋ। ਕੋਈ ਕਿਸ ਹਾਲਤ 'ਚ ਬੈਠਾ ਹੈ, ਕਿਸੇ ਦੇ ਜਿਹੜਾ ਉਹ ਨੰਗੇ ਸਿਰ ਹੈ, ਕੋਈ ਤਿਆਰੀ 'ਚ ਹੈ, ਕੋਈ ਬਾਥਰੂਮ 'ਚੋਂ ਧੂ ਕੇ ਲਿਆਇਆ ਵੀ ਇਸ਼ਨਾਨ ਕਰ ਰਿਹਾ ਹੈ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਭਾਈ ਹਰਪਾਲ ਸਿੰਘ ਚੀਮਾ ਹੋਏ, ਗੁਰਦੀਪ ਸਿੰਘ ਹੋਣ, ਸੰਘਰਸ਼ ਕਮੇਟੀ ਦੇ ਦੂਸਰੇ ਮੈਂਬਰ ਹੋਣ, ਉਹਨਾਂ ਨੂੰ ਜ਼ਲੀਲ ਕਰਕੇ, ਔਰ ਮੈਂ ਇੱਕ ਸਿੰਘ ਕਿਉਂਕਿ ਮਾਰਚ ਸ਼ਾਇਦ ਰੋਡੇ ਫਰੀਦਕੋਟ ਤੋਂ ਵੀ ਸ਼ੁਰੂ ਹੋਣਾ ਸੀ, ਵੰਗਾਰ ਮਾਰਚ, ਉਹਨਾਂ ਨੇ ਕਿਹਾ ਜੀ ਬਾਕੀ ਤਾਂ ਕੋਈ ਨਹੀਂ, ਮਤਲਬ ਜਿਸ ਤਰੀਕੇ ਦਾ ਇੱਕ ਡਰ ਇਹਨਾਂ ਨੇ ਆ ਕੇ ਘਰ 'ਚ ਬੱਚਿਆਂ ਦੇ ਸਾਹਮਣੇ ਔਰ ਹਰਲ ਕਰਦਿਆਂ ਕੀਤਾ ਵੀ ਅਸੀਂ ਤਾਂ ਕੋਈ ਨਹੀਂ, ਬੱਚਿਆਂ ਦੇ ਇਹਦਾ ਕੀ ਅਸਰ ਹੋਏਗਾ। ਫਿਰ ਇਹਨਾਂ ਨੇ ਜਿਸ ਤਰੀਕੇ ਨਾਲ ਅਜਨਾਲੇ 'ਚ ਜਿੱਥੋਂ ਕਿ ਵੱਡਾ ਮਾਰਚ ਜਿਹੜਾ ਉਹ ਸ਼ੁਰੂ ਹੋਣਾ ਸੀ, ਉੱਥੇ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਧੱਕ ਦਿੱਤਾ ਹੈ, ਬਾਹਰ ਜਿਹੜੀ ਹੈ ਪਿਕਟ ਲਾ ਦਿੱਤੀ, ਸੰਗਤ ਨੇ ਵੀ ਰੋਹ ਦਿਖਾਇਆ ਔਰ ਕਿਵੇਂ ਉਹਨਾਂ ਨੇ ਉੱਥੇ ਲਾਠੀ ਚਾਰਜ ਕੀਤਾ ਔਰ ਕਿਵੇਂ ਦਰਜਨਾਂ ਦੇ ਕਰੀਬ ਦਰਜਨਾਂ ਸਿੰਘ ਜਿਹੜੇ ਨੇ ਉੱਥੋਂ ਫੜੇ, ਆਮ ਲੋਕਾਂ ਨੂੰ ਵੀ ਹਰਾਸ ਕੀਤਾ। ਸੋ ਇਹ ਕਹਾਣੀ ਇੰਨੀਆਂ ਕਦੀ ਸਾਹਮਣੇ ਆਈ ਹੈ, ਕਿੰਨੀਆਂ ਥਾਵਾਂ ਤੇ ਇਹ ਸਾਰਾ ਜਿਹੜਾ ਇਹਨਾਂ ਨੇ ਜਿਹੜੀ ਪ੍ਰੋਟੈਸਟ ਦੀ ਆਵਾਜ਼ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਇਹ ਸਮਝਦੇ ਨੇ ਕਿ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਉਹ ਇਸ ਆਵਾਜ਼ ਨੂੰ ਦੱਬ ਲਿਆ, ਆਪਣੇ RSS ਤੇ BJP ਦੇ ਆਕਾਵਾਂ ਨੂੰ ਖੁਸ਼ ਕਰ ਦਿੱਤਾ ਕਿ ਜੀ ਦੇਖੋ ਅਸੀਂ ਸਿਰ ਨਹੀਂ, ਕਿਉਂਕਿ ਨਾਲ ਹੀ ਬਾਦਲ ਨੇ ਸਟੇਟਮੈਂਟ ਦੇ ਦਿੱਤੀ ਕਿ ਕਿਸੇ ਨੂੰ ਅਮਨ ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਜ਼ਾਲਮਾਨਾ ਵਰਤਾਰਾ ਹੈ ਇਸ ਨੂੰ ਅਸੀਂ ਸਟਰੋਂਗਲੀ ਕੰਡੈਮ ਕਰਦੇ। ਔਰ ਮੈਂ ਜਦੋਂ ਅੱਜ ਸਵੇਰੇ ਉਹਨਾਂ ਦੀ ਬੇਟੀ ਭੈਣ ਜੀ ਸਰਵਰਿੰਦਰ ਕੌਰ ਨਾਲ ਕੀਤਾ, ਉਹਨਾਂ ਨੇ ਇਹੀ ਕਿਹਾ ਕਿ ਵੀਰ ਜੀ ਇੱਥੇ ਭੁਚਾਲ ਆਇਆ ਹੋਇਆ, ਲਗਭਗ ਉਹੀ ਸਮਾਂ ਸੀ ਜਦੋਂ ਕਿ ਵੀ ਇਹ ਹੋ ਰਹੇ ਨੇ ਔਰ ਬਾਪੂ ਜੀ ਨੇ ਇਹ ਉਹਨਾਂ ਨੂੰ ਲੈ ਗਏ, ਉਹਨਾਂ ਨੇ ਪਾਣੀ ਵੀ ਪੀਣ ਤੋਂ ਨਾ ਕਰ ਦਿੱਤੀ, ਬੜੇ ਘਬਰਾਹਟ ਵੀ ਸੀ, ਪਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੈ, ਅਸੀਂ ਜਿਹੜਾ ਇਸ ਦਾ ਟਾਕਰਾ ਕਰਾਂਗੇ। ਔਰ ਅੱਜ TV 84 ਨਿਊਜ਼ 'ਚ 9:30 ਤੋਂ 10 ਪਹਿਲੇ 15 ਮਿੰਟ ਜਿਹੜੇ ਨੇ ਉਹ ਭੈਣ ਜੀ ਸਰਵਰਿੰਦਰ ਕੌਰ ਦੇ ਨਾਲ ਡੀਟੇਲ 'ਚ ਗੱਲਬਾਤ ਹੋਏਗੀ ਔਰ ਦਰਸ਼ਕ ਔਰ ਸਰੋਤੇ ਦੇਖ ਸਕਣਗੇ ਕਿ ਕਿਸ ਕਿਸਮ ਦਾ ਇਸ ਵੇਲੇ ਲੇਟੈਸਟ ਖਬਰਾਂ ਮੁਤਾਬਕ ਸਿਰਫ ਉਹ ਤੇ ਉਹਨਾਂ ਦਾ ਵੀਰ ਉਹੀ ਨੇ ਉੱਥੇ, ਬਾਕੀਆਂ ਨੂੰ ਪੁਲਿਸ ਜਿਹੜੀ ਹੈ ਚੁੱਕ ਕੇ ਥਾਂ ਕਿੱਥੇ ਅੱਡ ਥਾਣਿਆਂ 'ਚ ਲੈ ਗਏ ਨੇ, ਉਹਨਾਂ ਦੇ ਨਾਲ ਕੀ ਸਲੂਕ, ਕੀ ਕੇਸ ਪਾਣਗੇ, ਇਹ ਜਿਹੜਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹਨਾਂ ਦੀ ਇੱਕ ਕਰਤੂਤ ਸਾਹਮਣੇ ਆਏਗੀ। ਸੋ ਮੈਂ ਸਮਝਦਾ ਹਾਂ ਵੀ ਇਹ ਜਿੱਥੇ ਇੱਕ ਪਾਸੇ ਉਹਨਾਂ ਨੇ ਉੱਥੇ ਪੂਰੀ ਜ਼ੁਲਮ ਦੀ ਹਨੇਰੀ ਵਗਾਈ ਹੈ ਔਰ ਉਹਨਾਂ ਲਾਈਨਸ ਦੇ ਉੱਤੇ ਜਿਹੜਾ ਇਹ ਸੀ, ਹਾਲਾਂਕਿ 2 ਤਰੀਕੇ ਸੀ ਸਰਕਾਰਾਂ ਦੇ ਕੋਲ ਜਿਨ੍ਹਾਂ ਦੇ ਕੋਲ ਕਿਸੇ ਨੂੰ ਵੀ ਪ੍ਰਭਾਵਿਤ ਵੱਡੀ ਸਰਕਾਰ ਨੂੰ ਕਰਨ ਲਈ ਤਰੀਕੇ ਹੁੰਦੇ ਨੇ। ਇਹੀ ਬਾਦਲ ਬਾਪੂ ਸੂਰਤ ਸਿੰਘ ਦੇ ਇਸ ਵਰਤ ਨੂੰ ਪੰਜਾਬ ਦੇ ਅਮਨ ਕਾਨੂੰਨ ਨਾਲ ਜੋੜ ਕੇ ਸੈਂਟਰ ਸਰਕਾਰ ਦੇ ਉੱਤੇ ਜਿਹੜਾ ਉਹ ਪ੍ਰਵੇਲ ਕਰ ਸਕਦਾ ਸੀ ਕਿ ਦੇਖੋ ਪੰਜਾਬ ਸਰਹੱਦੀ ਸੂਬਾ ਹੈ, ਆਲਰੇਡੀ ਇੱਥੇ ਬਹੁਤ ਬਲੱਡ ਸ਼ੈਡ ਹੋਈ ਹੈ ਔਰ ਇਹ ਜਿਹੜਾ ਹੋਰ ਵੀ ਹੋਏਗਾ, ਤੁਸੀਂ ਜੋ ਵੀ ਹੈ ਉਹਦੇ ਲਈ ਨੀਡਡ ਹੈ ਉਹ ਕੰਸੈਸ਼ਨ ਦਿਓ। ਔਰ ਇਹਦੇ 'ਚ ਮੈਂ ਦੇਖ ਰਿਹਾ ਸੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਇੱਕ ਸਟੇਟਮੈਂਟ ਵੀ ਇਹਦੇ ਤੇ ਆਈ ਹੈ, ਉਹਨਾਂ ਨੇ ਕੋਟ ਕੀਤਾ, ਹਾਲਾਂਕਿ ਮੈਨੂੰ ਵੀ ਇਹ ਯਾਦ ਸੀ ਲੇਕਿਨ ਕਈ ਵਾਰੀ ਤੁਸੀਂ ਰੀਫਰੈਸ਼ ਹੁੰਦਾ ਜੀ ਵੀ ਕਿਵੇਂ ਈਵਨ ਕੋਰਟ ਮਾਮਲੇ ਜਿਹੜਾ ਕਹਿੰਦੇ ਨੇ ਜੀ ਸੁਪਰੀਮ ਕੋਰਟ ਨੇ ਲਾਈ ਹੈ ਉਹਦੇ ਤੇ ਪਾਬੰਦੀ। ਜਥੇਦਾਰ ਰਣਜੀਤ ਸਿੰਘ ਦੇ ਵੇਲੇ ਜਦੋਂ ਕਿ ਉਹਨਾਂ ਨੂੰ ਵੀ ਇਸ ਕਿਸਮ ਦੇ ਹੀ ਨਰਕਧਾਰੀ ਦੇ ਮਾਰਨ ਦੇ ਕੇਸ 'ਚ ਉਮਰ ਕੈਦ ਸੀ, ਪੈਰੋਲ ਤੇ ਆਏ ਸੀ, ਉਹਨਾਂ ਨੇ ਜਾਣ ਤੋਂ ਨਾ ਕਰ ਦਿੱਤਾ ਕਿਉਂਕਿ ਉਦੋਂ ਤੱਕ ਉਹਨਾਂ ਨੇ ਜਥੇਦਾਰੀ ਦੀ ਸੇਵਾ ਸੰਭਾਲ ਲਈ। ਔਰ ਜਦੋਂ ਕੋਰਟ ਦਾ ਉਹ ਡੇਟ ਆਉਣ ਵਾਲੀ ਸੀ ਕਿ ਜੀ ਉਹ ਮੁੱਕਣਾ, ਕਿਸ ਤਰੀਕੇ ਨਾਲ ਉਸ ਵੇਲੇ ਪ੍ਰਾਈਮ ਮਿਨਿਸਟਰ ਆਈ ਕੇ ਗੁਜਰਾਲ ਔਰ ਅਕਾਲੀ ਲੀਡਰਾਂ ਨੇ, ਕਿਉਂਕਿ ਇੱਕ ਅਕਾਲ ਤਖਤ ਸਪੋਰਟ ਕਮੇਟੀ ਦੇ ਥੱਲੇ ਅਸੀਂ ਇੰਟਰਨੈਸ਼ਨਲ ਵੇਵ ਬਣਾ ਦਿੱਤੀ ਸੀ,
ਜਿੱਥੇ ਉਹਨਾਂ ਨੂੰ ਅਸੀਂ ਉਸ ਪੋਜੀਸ਼ਨ 'ਚ ਲਿਆ ਕੇ ਖੜਾ ਕਰ ਦਿੱਤਾ ਸੀ ਜਥੇਦਾਰ ਰਣਜੀਤ ਸਿੰਘ ਨੂੰ ਕਿ ਮੀਡੀਆ ਰਿਪੋਰਟਿੰਗ ਵੀ ਕਹਿਣ ਲੱਗ ਗਈ ਸੀ ਕਿ ਅਨਦਰ ਪਿੰਡਰਾਂ ਵਾਲਾ ਔਰ ਇੱਕ ਹੋਰ ਟਕਰਾਅ ਦੀ ਲਾਈਨ। ਔਰ ਉਹਨਾਂ ਨੇ ਵੀ ਸਟੈਂਡ ਲੈ ਲਿਆ ਸੀ ਵੀ ਮੈਂ ਜਥੇਦਾਰ ਹੁਣ ਅਕਾਲ ਤਖਤ ਹੈ, ਮੈਂ ਕਿਸੇ ਕੋਰਟ ਨੂੰ ਸਰੈਂਡਰ ਨਹੀਂ ਕਰਾਂਗਾ। ਔਰ ਉਹਨਾਂ ਨੇ ਉਹ ਤਰੀਕਾ ਲੱਭ ਕੇ ਜੋ ਵੀ ਸੀ ਗਵਰਨਮੈਂਟ ਦਾ ਕੋਰਟ ਵਾਲਾ ਪਾਰਟ ਵੀ ਉਹ ਵਾਪਸ ਜਿਹੜਾ ਉਹ ਕਦੇ ਮੁੜ ਕੇ ਜੇਲ੍ਹ ਨਹੀਂ ਗਏ ਔਰ ਉਹਨਾਂ ਦਾ ਉਹ ਸਾਰਾ ਕੰਮ ਖਤਮ ਹੋ ਗਿਆ ਸੀ। ਸੋ ਅਸੀਂ ਸਮਝਦੇ ਹਾਂ ਵੀ ਇੱਕ ਤਰੀਕਾ ਇਹ ਸੀ ਜਿੱਥੇ ਕਿ ਬਾਦਲ ਇਸ ਮਸਲ ਨੂੰ ਖਾਸ ਤੌਰ ਤੇ ਜਿਵੇਂ ਡਾਇਸਪੋਰਾ ਸਿੱਖ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਆਪਣਾ ਰੋਹ ਕਿਵੇਂ ਵਿਖਾਇਆ, ਲੇਕਿਨ ਬਾਦਲ ਨੇ ਇਸ ਦੇ ਉਲਟ ਅਗੇਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਇਹ ਤਸ਼ੱਦਦ ਦਾ ਔਰ ਜ਼ੁਲਮ ਦਾ ਰਸਤਾ ਚੁਣਿਆ, ਜਿਸ ਦਾ ਮੈਂ ਸਮਝਦਾ ਵੀ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਲ ਤਾਰਨਾ ਪਏਗਾ। ਇਹ ਇਸ ਤਰ੍ਹਾਂ ਐਸਕੇਪ ਨਹੀਂ ਕਰ ਸਕਦੇ। ਔਰ ਜਿਹੜੀ ਉਹਨਾਂ ਨੇ ਦੁਮ ਛੱਲਿਆਂ ਦੀ ਟੀਮ ਭਾਰਤ ਤੋਰੀ, ਮੋਰ ਦੈਨ ਵਨ ਟੀਮਸ, ਕੋਈ ਸਿਕੰਦਰ ਮਲੂਕਾ ਹੈ, ਕੋਈ ਚੰਦੂ ਮਾਜਰਾ ਹੈ, ਕੋਈ ਤੋਤਾ ਹੈ, ਕੋਈ ਦੂਸਰੇ ਨੇ, ਔਰ ਉਹਨਾਂ ਦੇ ਨਾਲ ਜਿਸ ਕਿਸਮ ਦਾ ਸਲੂਕ ਉਹ ਡਿਜ਼ਰਵ ਕਰਦੇ ਨੇ ਉਸ ਕਿਸਮ ਦਾ ਸਲੂਕ ਹੋਇਆ। ਜਿਵੇਂ ਅਸੀਂ ਹੁਣ ਤਾਂ ਕਿਉਂਕਿ ਵੀਕਐਂਡ ਵਿੱਚ ਆ ਗਿਆ, ਲੇਕਿਨ ਫਰਾਈਡੇ ਜ਼ਾਹਰ ਹੈ ਵੀ ਜਿਵੇਂ ਟੋਰਾਂਟੋ ਦੇ ਵਿੱਚ ਜਿੱਥੇ ਉਹਨਾਂ ਨੇ ਆਪਣਾ ਇਕੱਠ ਰੱਖਿਆ ਸੀ, ਬੜਾ ਐਡਵਰਟਾਈਜ਼ ਕੀਤਾ ਸੀ ਅਖਬਾਰਾਂ 'ਚ, ਜਨਤਕ, ਦੂਜਾ ਤੀਜਾ, ਉੱਥੇ ਸਿੱਖ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਗਈਆਂ ਔਰ ਜਿਵੇਂ ਉਹਨਾਂ ਨੂੰ ਕਨਫਰੰਟ ਕੀਤਾ, ਸਵਾਲ ਸ਼ੁਰੂ ਹੋਏ ਔਰ ਕਿਵੇਂ ਉਹ ਸਟੇਜ ਛੱਡ ਕੇ ਦੌੜੇ ਔਰ ਕਿਵੇਂ ਫਿਰ ਉਸ ਗੈਦਰਿੰਗ ਦੇ ਉੱਤੇ ਜਿਹੜਾ ਉਹ ਪੰਥ ਪ੍ਰਸਤ ਸਿੱਖਾਂ ਨੇ ਆਪਣੇ ਵਿਊ ਦਿੱਤੇ ਔਰ ਇਹਨਾਂ ਨੇ ਡੇਅਰ ਹੀ ਨਹੀਂ ਕੀਤਾ। ਇਹਨਾਂ ਨੇ ਪਹਿਲਾਂ ਪੁਲਿਸ ਦੀ ਮਦਦ ਲੈਣੀ ਚਾਹੀ, ਲੇਕਿਨ ਉਹਨਾਂ ਨੇ ਕਿਹਾ ਜੀ ਇਹ ਜਨਤਕ ਹੈ ਔਰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਔਰ ਇਹਨਾਂ ਦੀ ਫਰਸਟ੍ਰੇਸ਼ਨ ਦੇਖੀ ਜਾ ਸਕਦੀ ਹੈ ਕਿ ਕਿਸ ਤਰੀਕੇ ਨਾਲ ਇਹ ਅਕਾਲੀ ਲੀਡਰ ਫਿਰ ਬਿਆਨ ਦੇ ਰਹੇ ਨੇ ਕਿ ਜੀ ਇੱਥੇ ਪੁਲਿਸ ਵੀ ਇਨਐਫੀਸ਼ੀਐਂਟ ਹੈ ਔਰ ਹਾਲਾਂ ਪ੍ਰਾਈਵੇਟ 'ਚ ਕਹਿੰਦੇ ਹੋਣੇ ਹੁੰਦੀ ਨਾ ਪੰਜਾਬ ਪੁਲਿਸ ਤੇ ਅਸੀਂ ਦੱਸ ਦਿੰਦੇ ਇਹਨਾਂ ਨੂੰ। ਸੋ ਜ਼ਾਹਰ ਹੈ ਕਿ ਇਹਨਾਂ ਨੂੰ, ਜਿਵੇਂ ਮੈਂ ਇੱਥੋਂ ਦੇ ਸਟੇਟ ਡਿਪਾਰਟਮੈਂਟ ਨੂੰ ਮੈਮੋਰੈਂਡਮ ਜੋ ਦਿੱਤਾ ਜੀਕੇ ਤੇ ਸਰਸੇ ਨੇ, ਮੈਂ ਕਿਹਾ ਸੀ ਵੀ ਇਹ ਕਿਵੇਂ ਗਧੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਇੱਥੋਂ ਦਾ ਸਿਸਟਮ ਕਿਵੇਂ ਕੰਮ ਕਰਦਾ। ਸੋ ਇਹ ਜਿਹੜੇ ਕਿ ਇੱਥੇ ਬਾਹਰ ਆ ਕੇ ਮੌਜਾਂ ਕਰਨ ਆਉਂਦੇ ਨੇ ਔਰ ਚੰਗੀ ਗੱਲ ਹੈ। ਮੈਂ ਅੱਜ ਦੇਖ ਰਿਹਾ ਸੀ ਵੀ ਕੈਨੇਡਾ ਦੇ ਜਿਹੜੀ ਹੈ ਕੁਝ ਸਿੱਖ ਨੌਜਵਾਨਾਂ ਨੇ ਜਾਂ ਸਿੱਖਸ ਫਾਰ ਜਸਟਿਸ ਦੇ ਮੈਂਬਰ ਹੋਣਗੇ, ਮੈਂ ਉਹਦਾ ਡੀਟੇਲ ਨਹੀਂ ਦੇਖ ਸਕਿਆ, ਉਹ ਆਲਰੇਡੀ ਇਹਨਾਂ ਦੇ ਉੱਤੇ ਕੇਸ ਕਰ ਰਹੇ ਨੇ ਕਿ ਤੁਸੀਂ ਟੂਰਿਸਟ ਵੀਜ਼ੇ ਦੇ ਉੱਤੇ ਆਏ ਹੋ ਇੱਥੇ ਔਰ ਤੁਸੀਂ ਟੂਰਿਸਟ ਵੀਜ਼ੇ ਤੇ ਆ ਕੇ ਪੋਲੀਟੀਕਲ ਸਪੀਚਾਂ ਕਰ ਰਹੇ ਹੋ, ਪੋਲੀਟੀਕਲ ਲੌਬੀ ਕਰ ਰਹੇ ਹੋ, ਅਕਾਲੀ ਦਲ ਲਈ ਪੈਸੇ ਇਕੱਠੇ ਕਰ ਰਹੇ ਹੋ ਔਰ ਕੈਨੇਡੀਅਨ ਔਰ ਅਮਰੀਕਨ ਸਿਸਟਮ ਨੂੰ ਭੰਨ ਰਹੇ ਹੋ। ਮੈਂ ਸਮਝਦਾ ਵੀ ਇਹ ਪਹਿਲਾ ਕੇਸ ਤਾਂ ਜਿਹੜਾ ਜੀਕੇ ਤੇ ਸਿਰਸਾ ਇੱਥੇ ਤਰੀਕਾਂ ਭੁਗਤਣਗੇ। ਹੁਣ ਇਹ ਸਾਰੇ ਟੂਰਿਸਟ ਵੀਜ਼ੇ ਵਾਲੇ ਸਿਰਫ ਆਪਣੇ ਘਰਾਂ 'ਚ ਬਹਿ ਕੇ ਲੁੱਕ ਕੇ ਸ਼ਰਾਬ ਪੀਣਗੇ, ਇਹ ਬਾਹਰ ਡੇਅਰ ਨਹੀਂ ਕਰਨਗੇ, ਕਿਉਂਕਿ ਇਹ ਵੀ ਇੱਕ ਬੜੀ ਵੱਡੀ ਔਰ ਇਹ ਐਂਗਲ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਕਿ ਜਦੋਂ ਤੁਸੀਂ ਟੂਰਿਸਟ ਵੀਜ਼ੇ ਤੇ ਆਉਂਦੇ ਹੋ ਫਿਰ ਤੁਸੀਂ ਟੂਰਿਸਟ ਹੀ ਹੁੰਦੇ ਹੋ, ਫਿਰ ਤੁਸੀਂ ਸਿਰਫ ਤੇ ਸਿਰਫ ਜਿਹੜਾ ਜੋ ਟੂਰਿਜ਼ਮ ਦੇ ਥੱਲੇ ਆ ਉਹੀ ਕਰ ਸਕਦੇ ਹੋ। ਤੁਸੀਂ ਪੋਲੀਟੀਕਲ ਲੌਬੀ ਜਾਂ ਇੱਥੋਂ ਦੇ ਸਿਸਟਮ ਨੂੰ ਦੇ ਉੱਤੇ ਐਕਸਟਰਾ ਬਰਡਨ ਪਾਓ ਜੀ, ਸਾਨੂੰ ਸਿਕਿਉਰਿਟੀ ਦਿਓ ਔਰ ਤੁਸੀਂ ਇੱਥੋਂ ਦੇ ਸਿਸਟਮ ਨੂੰ ਭੰਡੋ ਜਾਂ ਭੰਨੋ। ਤੁਸੀਂ ਜਾਓ ਪੰਜਾਬ ਪੁਲਿਸ ਕੋਲ, ਪੰਜਾਬ 'ਚ ਹੀ ਬੈਠੋ, ਕਿਉਂਕਿ ਤੁਸੀਂ ਜਿਹੜਾ ਇਹ ਸਮਝਦੇ ਹੋ ਵੀ ਇੱਥੇ ਵੀ ਉਹ ਜ਼ੋਰ ਚੱਲਦਾ, ਉਹ ਗੱਲ ਬਣੀ ਨਹੀਂ ਹੈ। ਸੋ ਟੋਰਾਂਟੋ ਤੋਂ ਬਾਅਦ ਨੈਕਸਟ ਜਿਹੜੀ ਹੈਂਡਸ ਡਾਊਨ ਵਿਕਟਰੀ ਮੈਂ ਕਹਾਂਗਾ ਉਹ ਨਿਊਯਾਰਕ ਦੇ ਸਿੰਘਾਂ ਸਿੰਘਣੀਆਂ ਨੇ ਔਰ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਜਿਹੜੀ ਹਾਸਲ ਕੀਤੀ। ਇਹਨਾਂ ਨੇ ਇੱਥੇ ਵੀ ਇੱਕ ਇਕੱਠ ਜਿਹੜਾ ਰਾਇਲ ਪੈਲੇਸ ਦੇ ਵਿੱਚ ਰਿਚਮੰਡ ਹਿੱਲ 'ਚ ਰੱਖਿਆ ਸੀ ਔਰ ਉਹ ਸਮਝਦੇ ਸੀ ਕਿ ਭਾਈ ਚਲੋ ਟੋਰਾਂਟੋ ਵਾਲੀ ਕਹਾਣੀ ਤਾਂ ਟੋਰਾਂਟੋ ਰਹੀ, ਬਸੀ ਵਾਹਿਗੁਰੂ ਵਾਹਿਗੁਰੂ ਕਰਕੇ ਉਹਨਾਂ ਨੇ ਆਪਣੀ ਜਾਨ ਛੜਾਈ। ਪਰ ਇੱਥੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ 100 ਤੋਂ ਜ਼ਿਆਦਾ ਜਿਹੜੇ ਨੌਜਵਾਨ ਜਿਨ੍ਹਾਂ 'ਚ ਵੱਡੀ ਉਮਰ ਦੇ ਨੇ, ਕਿਉਂਕਿ ਮੈਂ ਉਹਦੇ 'ਚ ਪਾਰਟਿਸਿਪੇਟ ਨਹੀਂ ਕੀਤਾ, ਪਰ ਮੇਰੇ ਕੋਲ 1-to-1 ਰਿਪੋਰਟਿੰਗ ਔਰ ਸਾਡੇ TV 84 ਨੂੰ ਇਹ ਯੂਨੀਕ ਮਾਣ ਹਾਸਲ ਹੈ ਕਿ ਉਹਨਾਂ ਨੇ ਇਸ ਦੀ ਲਾਈਵ ਕਵਰੇਜ ਜਿਹੜੀ ਹੈ ਆਲਮੋਸਟ 1.5 ਘੰਟਾ ਇਸ ਪ੍ਰੋਟੈਸਟ ਦੀ ਕੀਤੀ ਔਰ ਉਹਦੇ 'ਚ ਮੈਂ ਈਵਨ ਜਿਹੜੀਆਂ ਰਿਪੋਰਟਸ ਆਊਟਲੁੱਕ ਦਾ, ਹਿੰਦੂ ਟ੍ਰਿਬਿਊਨ, ਦੂਜੇ 'ਚ ਦੇਖ ਰਿਹਾ ਸੀ, ਸਭ ਨੇ ਇਹ ਕਿਹਾ ਕਿ ਜੀ ਯੰਗ ਜਿਹੜੇ ਸੀ ਬਹੁਤ ਜ਼ਿਆਦਾ ਗਿਣਤੀ 'ਚ ਸੀ ਔਰ ਇਹ ਗੱਲ ਉਹਨਾਂ ਨੂੰ ਫਿਕਰਮੰਦੀ ਦੇ ਰਹੀ ਹੈ ਕਿ ਹੁਣ ਸਿਰਫ ਚਿੱਟੀਆਂ ਦਾੜੀਆਂ ਨਜ਼ਰ ਨਹੀਂ ਆਉਂਦੀਆਂ, ਕਾਲੀਆਂ ਦਾੜੀਆਂ ਵੀ ਔਰ ਮੁੱਛ ਫੁੱਟ ਵੀ, ਤੇ ਉਹ ਵੀ ਜਿਨ੍ਹਾਂ ਦੇ ਅਜੇ ਮੁੱਛ ਦਾੜੀ ਫੁੱਟੀ ਵੀ ਨਹੀਂ ਹੈ, ਯਾਨੀ 14 ਸਾਲ ਦੀ ਉਮਰ ਦੇ ਗੱਭਰੂ ਵੀ, ਉਹ ਇਸ ਦੇ ਵਿੱਚ ਸ਼ਮੂਲੀਅਤ ਉਹਨਾਂ ਨੇ ਕੀਤੀ। ਔਰ ਜਿੰਨੀ ਕਿ ਰਿਪੋਰਟਿੰਗ ਔਰ TV 84 ਦੀ ਟੀਮ ਤੋਂ ਜਿਵੇਂ ਮੈਨੂੰ ਪਤਾ ਲੱਗੇ ਔਰ ਜੋ ਜਿਵੇਂ ਉਹ ਨਾਅਰੇਬਾਜ਼ੀ ਹੋ ਰਹੀ ਹੈ, ਉਹਨਾਂ ਦੇ ਅੰਦਰ ਜਿਹੜੇ ਅੰਦਰ ਲੋਕ ਪਹਿਲਾਂ ਬੈਠੇ ਸੀ ਉਹਨਾਂ 'ਚ ਇੰਨੀ ਘਬਰਾਹਟ ਸੀ
ਕਿ ਉਹ ਸ਼ੀਸ਼ੇ ਉੱਪਰ ਨੀਚੇ ਕਰਕੇ ਦੇਖ ਰਹੇ ਸੀ। ਔਰ ਇਹਦੇ ਬਾਵਜੂਦ ਕਿ ਬਾਅਦ ਦੇ ਵਿੱਚ ਉਹਨਾਂ ਜੋ ਬੇਸ਼ਰਮਾਂ ਦਾ ਹਾਲ ਹੁੰਦਾ ਹੈ, ਉਹਨਾਂ ਨੇ ਆਪਣੇ ਉਸ ਸੀਮਤ ਜਿਹੇ ਬੰਦਿਆਂ ਦੇ ਵਿੱਚ ਆਪਣਾ ਝੂਠ ਬੋਲਿਆ, ਲੇਕਿਨ ਉੱਥੇ ਵੀ ਚੈਲੰਜ ਹੋਏ। ਔਰ ਜਿਹੜੇ ਬੇਈਮਾਨ ਟੀਵੀ ਚੈਨਲ ਇਹਨਾਂ ਨੂੰ ਕਵਰ ਕਰਦੇ ਨੇ, ਉਹਨਾਂ ਨੇ ਜੇ ਕਿਸੇ ਨੇ ਉਹਨਾਂ ਨੂੰ ਚੈਲੰਜ ਕਰਦਾ ਸਵਾਲ ਪੁੱਛਿਆ ਤਾਂ ਉਹਨੂੰ ਸਵਾਲ ਪੁੱਛਦੇ ਤਾਂ ਦਿਖਾ ਦਿੱਤਾ, ਲੇਕਿਨ ਉਹਦੀ ਆਵਾਜ਼ ਬਲੌਕ ਕਰ ਦਿੱਤੀ। ਲੇਕਿਨ ਇਹ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਕੋਲ TV 84 ਚੈਨਲ ਹੈ, ਸੱਚ ਦਬਾਇਆ ਨਹੀਂ ਜਾ ਸਕਦਾ। ਔਰ ਇਸ ਨੇ ਪਹਿਲਾਂ ਹੀ ਜਿਹੜੀ ਹੈ ਗੱਲ ਸਾਹਮਣੇ ਲਿਆਂਦੀ। ਔਰ ਇਸ ਬਾਰੇ ਵੀ ਇਸ ਪ੍ਰੋਟੈਸਟ ਦਾ ਕੀ ਪਰਪਸ ਸੀ, ਕਿਵੇਂ ਇਸ ਨੂੰ ਜਿਹੜਾ ਹੈ ਉਹ ਇੱਕ ਅਕਾਲੀ ਦਲ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਸਰ ਗੁਰਦੇਵ ਸਿੰਘ ਕੰਗ ਜਿਹੜੇ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਪ੍ਰਧਾਨ ਨੇ, ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ TV 84 ਨੂੰ ਅੰਦਰ ਜਿਹੜਾ ਕਵਰੇਜ ਕਰਨ ਦਿੱਤੀ ਜਾਏ। ਔਰ ਉਹਨਾਂ ਨੇ ਇਸ ਬਾਰੇ ਅੰਦਰ ਵੀ ਜਿਹੜਾ ਆਪਣਾ ਇੱਕ ਬੈਲੈਂਸਡ ਪਹੁੰਚ ਲਈ। ਉਹ ਜਿਹੜੇ 9:45 ਤੋਂ 10 TV 84 ਨਿਊਜ਼ ਤੇ ਭੈਣ ਜੀ ਸਰਵਰਿੰਦਰ ਕੌਰ ਤੋਂ ਬਾਅਦ ਗੱਲਬਾਤ ਕਰਨਗੇ। ਕਿਉਂਕਿ ਦੇਖੋ ਸਾਡੀ ਸਾਂਝ, ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀਏ ਜੀ। ਅਸੀਂ ਕਿਸੇ ਸ਼ਖਸੀਅਤ, ਕਿਸੇ ਸੰਸਥਾ, ਕਿਸੇ ਜਥੇਬੰਦੀ ਨੂੰ ਜਿਹੜਾ ਵੀ ਪੰਥ ਦੇ ਲਈ ਕੰਮ ਕਰਦਾ ਹੈ ਜਾਂ ਜਿਹਦੀ ਆਵਾਜ਼ 'ਚੋਂ ਹਾ ਦਾ ਨਾਰਾ ਨਿਕਲਦਾ, ਉਹਨੂੰ ਅਸੀਂ ਐਂਡੋਰਸ ਕਰਦੇ ਹਾਂ। ਅਸੀਂ ਕਿਸੇ ਦੀ ਜ਼ਾਤ, ਕਿਸੇ ਇੰਡੀਵਿਜੂਅਲ, ਕਿਸੇ ਪਰਸਨ ਲਈ ਸ਼ਬਦ ਪੰਜਾਬੀ 'ਚ ਜ਼ਾਤ ਹੁੰਦਾ ਹੈ, ਕੋਈ ਕਾਸਟ ਨਾਲ ਰਿਲੇਟਡ ਨਹੀਂ ਹੈ ਜੀ। ਅਸੀਂ ਕਿਸੇ ਦਾ ਵਿਰੋਧ ਇਸ ਲਈ ਨਹੀਂ ਕਰਦੇ ਕਿ ਕਿਸੇ ਦੀ ਸ਼ਕਲ ਸਾਨੂੰ ਚੰਗੀ ਨਹੀਂ ਲੱਗਦੀ ਜਾਂ ਕਿਸੇ ਸੰਸਥਾ ਨਾਲ ਸਾਡਾ ਟਕਰਾਅ ਹੈ। ਅਸੀਂ ਸਮਝਦੇ ਹਾਂ ਵੀ ਸਾਡੀ ਸਾਂਝ ਪੰਥ ਨਾਲ ਹੈ। ਔਰ ਇਸ ਗੱਲ ਦੇ ਲਈ ਅਸੀਂ ਸਮਝਦੇ ਹਾਂ ਕਿ ਨਿਊਯਾਰਕ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਵਧਾਈ ਦੀਆਂ ਪਾਤਰ ਨੇ ਕਿ ਉਹਨਾਂ ਨੇ ਇਹਨਾਂ ਨੂੰ ਚੈਲੰਜ ਕੀਤਾ। ਔਰ ਇਹਨਾਂ ਅਕਾਲੀ ਗੁੰਡਿਆਂ ਨੂੰ, ਔਰ ਮੈਂ ਗੁੰਡਾ ਸ਼ਬਦ ਇਸ ਲਈ ਕਹਿੰਦਾ ਜਿਵੇਂ ਇਹਨਾਂ ਦਾ ਬਿਹੇਵੀਅਰ ਹੁੰਦਾ ਹੈ। ਔਰ ਜਿਹੜੀ ਮੈਂ ਵੀਡੀਓ TV 84 ਨੇ ਰਿਕਾਰਡ ਕੀਤੀ ਦੇਖ ਰਿਹਾ ਸੀ, ਜੇ ਉਹ 12 ਨੇ, ਉਹਨਾਂ 'ਚੋਂ 6 ਤਾਂ ਇੰਟੈਲੀਜੈਂਸ ਦੇ ਬੰਦੇ ਨੇ। ਉਹਨਾਂ ਦੀਆਂ ਸ਼ਕਲਾਂ ਤੁਸੀਂ ਉਹਨਾਂ ਦੇ ਖੱਤ ਕੱਢੇ ਤੇ ਉਹਨਾਂ ਦੇ ਗੁੰਡਿਆਂ ਵਰਗੀਆਂ ਜਿਹੜੀਆਂ ਉਹਨਾਂ ਦੀਆਂ ਅੱਖਾਂ ਤੋਂ ਅੰਦਾਜ਼ਾ ਲਾ ਲੈਂਦੇ ਹੋ ਕਿ ਪੁਲਿਸੀ ਅਤੇ ਆਪਰੇਟਿਵ ਨੇ। ਸੋ ਉਹ ਇਸ ਕਿਸਮ ਦੀ ਗੁੰਡਾਗਰਦੀ ਦੇ ਕਲਚਰ ਦੇ ਨਾਲ ਧਮਕਾਉਣ, ਡਰਾਉਣ ਦੀ ਲਾਈਨ ਰੱਖਦੇ ਨੇ। ਪਰ ਇੱਥੇ ਇਹੀ ਨਹੀਂ ਹੈ ਕਿ ਵੀ ਸਿਰਫ ਚੈਲੰਜ ਹੋਇਆ, ਪ੍ਰੋਟੈਸਟ ਹੋਇਆ, ਘਬਰਾਹਟ ਦੇਖੀ ਜਾ ਸਕਦੀ ਹੈ। ਕੁਛ ਉਹ ਵੀ ਅੰਦਰ ਬੈਠਿਆਂ ਸੀ ਜਿਨ੍ਹਾਂ ਦਾ ਦਿਲ ਕਿਤੇ ਧੜਕਦਾ ਹੈ, ਦਿਮਾਗ ਕਿਤੇ ਹੈ, ਤੇ ਅੱਖਾਂ ਦੀ ਸ਼ਰਮ ਵੀ ਮਾਰਦੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਉਹ ਇੰਨਾ ਵੀ ਡੇਅਰ ਨਹੀਂ ਕਰ ਸਕੇ ਕਿ ਫਰੰਟ ਡੋਰ ਤੋਂ ਨਿਕਲਣ, ਉਹ ਫਿਰ ਪਿਛਲੇ ਦਰਵਾਜ਼ਿਓਂ ਨਿਕਲੇ। ਪਰ ਇਨ ਦਾ ਐਂਡ ਆਫ ਦਾ ਡੇ ਮੈਂ ਸਮਝਦਾ ਵੀ ਇਸ ਕਿਸਮ ਦੀ ਫਿਤਰਤ ਵਾਲੇ ਜਿੰਨੇ ਲੋਕ ਨੇ, ਉਹ ਇਸ ਗਾਲਬ ਦਾ ਸ਼ੇਰ ਜਿਹੜਾ ਮੈਂ ਅਕਸਰ ਕੋਟ ਕਰਦਾ ਉਹਨੂੰ ਜ਼ਰੂਰ ਯਾਦ ਰੱਖਣ ਕਿ ਕਿਸ ਮੂੰਹ ਸੇ ਜਾਓਗੇ ਕਾਬਾ ਗਾਲਿਬ ਕਿ ਸ਼ਰਮ ਤੁਮਕੋ ਮਗਰ ਨਹੀਂ ਆਤੀ, ਕਿ ਜਾ ਕੇ ਰੱਬ ਨੂੰ ਕੀ ਮੂੰਹ ਦਿਖਾਓਗੇ ਕਿ ਤੁਸੀਂ ਇਹ ਕੌਮ ਘਾਤਕ। ਉਹ ਬਜ਼ੁਰਗ ਆਦਮੀ 82-83 ਸਾਲ ਦਾ ਜਿਹੜਾ ਜੂਝ ਰਿਹਾ ਕਿ ਭਾਈ ਬਾਕੀਆਂ ਦੀ ਆਜ਼ਾਦੀ ਮਿਲੇ, ਔਰ ਤੁਸੀਂ ਉਹ ਛੱਡ ਕੇ ਬਜਾਏ ਕਿ ਉੱਥੇ ਤੁਹਾਡੀ ਇਹ ਜਿਹੜੀ ਪੁਲਿਸ ਹੈ ਔਰ ਤੁਹਾਡਾ ਸਿਸਟਮ ਹੈ ਜ਼ੁਲਮ ਕਰ ਰਿਹਾ, ਤੁਸੀਂ ਇੱਥੇ 13,000 ਮੀਲ ਦੂਰ ਗਰਮੀ 'ਚੋਂ ਦੌੜ ਕੇ ਨਾਲੇ ਇੱਥੇ ਠੰਡ ਲੈਣ ਆਉਂਦੇ ਹੋ। ਸਟੇਟ ਜਿਹੜਾ ਟੈਕਸ ਪੇਅਰ ਮਨੀ ਹੈ ਉਹਦਾ ਮਿਸਯੂਜ਼ ਕਰਦੇ ਹੋ, ਸਰਕਾਰੀ ਦੌਰੇ ਦਿਖਾਏ ਹੋਏ ਨੇ, ਪ੍ਰਾਈਵੇਟਲੀ ਤੁਸੀਂ ਜਿਹੜਾ ਇਸ ਕਿਸਮ ਦਾ ਆਪਣਾ ਜਿਹੜਾ ਉਹ ਡਰਟੀ ਏਜੰਡਾ ਅੱਗੇ ਕਰ ਰਹੇ ਹੋ। ਸੋ ਇਹ ਇੱਕ ਇਫੈਕਟਿਵ ਚੈਲੰਜ ਸੀ। ਬੇਸ਼ੱਕ ਇਸ ਸਾਰੇ ਪ੍ਰੋਟੈਸਟ ਦੇ ਕਨਕਲੂਜਨ 'ਚ ਜਿਸ ਨੂੰ ਸਾਡੀਆਂ ਬੀਬੀਆਂ ਅਕਸਰ ਇਹ ਕਹਿੰਦੀਆਂ ਹੁੰਦੀਆਂ ਕਿ ਛਿੱਤਰ ਵੇਖਿਆ ਹੀ, ਸੋ ਉਹ ਛਿੱਤਰ ਵੀ ਵਿਖਾਤਾ ਉਹਨਾਂ ਨੂੰ, ਤੋਤੇ ਨੂੰ ਨਾ, ਤੋਤਾ ਹੀ ਸੀ ਹਾਂ, ਤੋਤਾ NRI ਮਿਨਿਸਟਰ ਹੈ। ਹੁਣ NRI ਬਾਦਲ ਨੇ ਵੀ ਮਿੰਟ ਨਹੀਂ ਲਾਇਆ, ਉਹਨੇ ਵੀ ਕਿਹਾ ਕਿ ਜੀ ਇਹ ਬਹੁਤ ਬੁਰਾ ਹੈ, ਵੈਰੀ ਅਨਫੋਰਚੂਨੇਟ। ਇਹਦਾ ਮਤਲਬ ਜ਼ਾਹਿਰ ਹੈ ਵੀ ਛਿੱਤਰ ਦਿਖਾਤਾ ਚੰਗੀ ਤਰ੍ਹਾਂ। ਔਰ ਸੁਖਬੀਰ ਬਾਦਲ ਇਹ ਕਹਿ ਰਿਹਾ ਇਹ ਬਾਹਰ ਜਿਹੜਾ ਜਿਨ੍ਹਾਂ ਨੇ ਕੀਤਾ ਹੈ ਐਂਟੀ ਨੈਸ਼ਨਲ, ਐਂਟੀ ਪੰਜਾਬ। ਸੋ ਮੈਂ ਇਸ ਤੇ ਇਹੀ ਕਹਿਣਾ ਚਾਹੁੰਦਾ ਕਿ ਭਾਈ ਇੱਕ ਛਿੱਤਰ ਨੇ ਤੇ ਇਹ ਜਿਹੜੀ ਰੈਜ਼ਿਲੀਅੰਸ ਹੈ ਬਾਹਰਲੇ ਸਿੱਖਾਂ ਦੀ, ਇਹਨਾਂ ਦਾ ਪਾਜ ਮਲਮਾ ਲਾ ਦਿੱਤਾ ਹੈ। ਜਿਵੇਂ ਮਨਜੀਤ ਜੀਕੇ ਨੂੰ ਇੱਕ ਕੇਸ ਹੋਇਆ ਤੇ ਅਸੀਂ ਜਿਵੇਂ ਉਹ ਕਿਹਾ ਸੀ ਕਿ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹਨੇਰਾ ਚਾਨਣ ਕੀ ਹੈ। ਔਰ ਗੱਲ ਇਹ ਜਿਹੜਾ ਨਿਊਯਾਰਕ ਦਾ ਮੈਸੇਜ ਹੈ ਇਹ ਫਰਦਰ ਵੈਨਕੂਵਰ ਤੱਕ ਪਹੁੰਚਿਆ। ਕਿਵੇਂ ਐਬਸਫੋਰਡ ਦੀ ਅੱਜ ਖਬਰ ਹੈ ਕਿ ਵੀ ਉੱਥੇ ਇਹਨਾਂ ਦਾ ਉਹੀ ਸਾਰੀ ਜਿਹੜੀ ਪਾਪ ਕੀ ਜੰਜ ਦਾ ਇੱਕ ਹਿੱਸਾ ਹੈ, ਉੱਥੇ ਵੀ ਉਹਨਾਂ ਨੇ ਇੱਕ ਹਾਲ ਦੇ ਵਿੱਚ ਕੋਈ ਕਲੱਬ ਟਾਈਪ ਹੈ ਉੱਥੇ ਫੰਕਸ਼ਨ ਰੱਖਿਆ ਹੋਇਆ ਸੀ ਤੇ ਉਹ ਹਾਲ ਨੂੰ ਪਹਿਲਾਂ ਹੀ 700 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਔਰ ਬੀਬੀਆਂ ਨੇ ਉਹਨਾਂ ਨੇ ਘੇਰ ਲਿਆ। ਨਤੀਜੇ ਦੇ ਤੌਰ ਤੇ ਇੱਕ ਕੋਈ ਸ਼ਰਮਾ ਅੰਦਰ ਬੜਿਆ ਸੀ
ਉਹਨੂੰ ਵੀ ਪੁਲਿਸ ਮੁਸ਼ਕਲ ਨਾਲ ਬਾਹਰ ਕੱਢ ਕੇ ਲਗਾਈ, ਬਾਹਰਲਾ ਕੋਈ ਵੜਨੇ ਨਹੀਂ ਦਿੱਤਾ ਔਰ ਉਹ ਜਿਹੜਾ ਪ੍ਰੋਗਰਾਮ ਕੈਂਸਲ ਹੋਇਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਜਿਹੜਾ ਚੈਲੰਜ ਇਫੈਕਟਿਵਲੀ ਇਹਨਾਂ ਸਾਰਿਆਂ ਨੂੰ ਆਇਆ, ਇਟ ਵਿਲ ਗੋ ਏ ਲੌਂਗ ਵੇ, ਕਿਉਂਕਿ ਜਿਸ ਕਿਸਮ ਦਾ ਇਹ ਸ਼ਿੰਗਾਰ ਕੇ ਸਾਰਿਆਂ ਨੂੰ ਇਹਨਾਂ ਨੇ ਇੱਧਰ ਨੂੰ ਤੋਰਿਆ ਸੀ ਕਿ ਜੀ, ਔਰ ਤੁਸੀਂ ਬੇਸ਼ਰਮੀ, ਝੂਠ ਔਰ ਕੁਫਰ ਦੀ ਹੱਦ ਦੇਖੋ। ਉਹ ਚੰਦੂ ਮਾਜਰਾ ਹੋਏ, ਦੂਜੇ ਕਹਿਣ ਕਿ ਜੀ ਉਹ ਵੈਲਕਮ, ਸਾਨੂੰ ਇੰਨਾ ਵੈਲਕਮ ਮਿਲਿਆ, ਰਾਊਜ਼ਿੰਗ ਰਿਸੈਪਸ਼ਨ। ਹੁਣ ਤੁਸੀਂ ਕੀ ਕਹੋਗੇ, ਇਹ ਤਾਂ ਹੁਣ ਮੇਰਾ ਕਹਿਣ ਨੂੰ ਨਹੀਂ ਜੀ ਕਰਦਾ, ਬਟ ਇਸ ਤੋਂ ਵੱਧ ਕੇ ਹੁਣ ਕੀ ਤੁਸੀਂ ਬੇਸ਼ਰਮੀ ਦੀ ਹੱਦ ਜਿਹੜੀ ਹੈ ਉਸ ਨੂੰ ਕ੍ਰਾਸ ਕਰਨਾ ਕਹੋਗੇ। ਸੋ ਇਹ ਮੈਂ ਸਮਝਦਾ ਕਿ ਵੀ ਹਕੀਕਤ ਹੈ ਕਿ ਇਹਨਾਂ ਨੂੰ ਜਿਹੜਾ ਬਾਪੂ ਸੂਰਤ ਸਿੰਘ ਦੇ ਵਰਤ ਦੀ ਬੈਕਗਰਾਉਂਡ ਦੇ ਵਿੱਚ ਇਹ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ। ਔਰ ਇੱਕ ਪਾਸੇ ਇਹ ਨਸਲ ਹੈ ਜਿਹੜੀ ਕਿ ਬਿਲਕੁਲ ਸਿੱਖੀ ਵੈਲਿਊਜ਼ ਨੂੰ ਰਿਡੀਕਿਊਲ ਕਰ ਰਹੀ ਹੈ, ਤੇ ਬਾਹਰ ਜਿੱਥੇ ਅਸੀਂ ਡਾਇਸਪੋਰਾ ਸਿੱਖਾਂ ਦੀ ਇਸ ਚੈਲੰਜਿੰਗ ਕੈਪੈਸਿਟੀ ਦੀ ਗੱਲ ਕਰਦੇ ਹਾਂ, ਉੱਥੇ ਕ੍ਰੀਏਟਿਵ ਗੱਲ ਵੀ ਕਿ ਕਿਸ ਤਰੀਕੇ ਨਾਲ ਆਸਟ੍ਰੇਲੀਆ ਦੇ ਦੋ ਨੌਜਵਾਨਾਂ ਨੇ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਿਹੜੇ ਕਿ ਐਡੀਲੇਡ ਆਸਟ੍ਰੇਲੀਆ ਦੇ ਰਹਿਣ ਵਾਲੇ ਨੇ, ਉਹਨਾਂ ਨੇ ਐਫਰਟ ਕੀਤਾ ਕਿ ਦਾ ਮਾਸਟਰਮਾਈਂਡ ਜਿੰਦਾ ਸੁੱਖਾ, ਇਸ ਦੇ ਉੱਤੇ ਉਹਨਾਂ ਨੇ ਫਿਲਮ ਬਣਾਈ ਹੈ ਜਿਹੜੀ ਕਿ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਨਾਲ, ਔਰ ਉੱਥੇ ਬੜਾ ਪ੍ਰੋਫੈਸ਼ਨਲੀ ਚੰਗੇ ਖਰਚ ਵਾਲਾ, ਬਜਟ ਵਾਲੇ ਉਹਨਾਂ ਵਿਚਾਰਿਆਂ ਨੇ ਪੰਥਕ ਭਾਵਨਾ ਦੇ ਨਾਲ ਕੰਮ ਕੀਤਾ ਹੈ। 7 ਅਗਸਤ ਨੂੰ ਇਹ ਦਾ ਮਾਸਟਰਮਾਈਂਡ ਜਿੰਦਾ ਸੁੱਖਾ ਰਿਲੀਜ਼ ਹੋਣ ਜਾ ਰਹੀ ਹੈ, ਤੇ ਉਹਨਾਂ ਦੋਨਾਂ ਪ੍ਰੋਡਿਊਸਰਸ ਦੀ ਟੀਮ ਜਿਹੜੀ ਹੈ ਅੱਜ ਸਾਡੇ ਸਟੂਡੀਓ 'ਚ ਸੀ। ਉਹਨਾਂ ਦੇ ਨਾਲ 1 ਘੰਟੇ ਦੀ ਪੈਨਲ ਡਿਸਕਸ਼ਨ ਕਿ ਫਿਲਮ ਕੀ ਹੈ, ਆਈਡੀਆ ਕਿਵੇਂ ਆਇਆ ਔਰ ਇਹਦੀ ਕੀ ਐਕਸਪੈਕਟੇਸ਼ਨ ਹੈ, ਉਹ ਕੱਲ ਜਿਹੜੇ ਸਾਡੇ ਦਰਸ਼ਕ ਨੇ 8 ਤੋਂ 9 ਸਾਡਾ ਪ੍ਰੋਗਰਾਮ ਹੁੰਦਾ ਹੈ, ਜਿਵੇਂ ਉਸ ਤੋਂ 1 ਘੰਟਾ ਪਹਿਲਾਂ ਇਹ 7 ਤੋਂ 8 ਉਸ ਨੂੰ ਉਹ ਦੇਖ ਸਕਣਗੇ। ਔਰ ਉਸ ਤੋਂ ਬਾਅਦ ਜਿਵੇਂ ਸਾਡਾ ਪ੍ਰੋਗਰਾਮ ਰਾਤ ਰਿਪੀਟ ਹੁੰਦਾ ਹੈ 12 ਤੋਂ 1, ਸੋ ਉਸ ਨੂੰ ਉਹ ਫੇਰ 11 ਤੋਂ 12 ਵਾਲੇ ਸਲੋਟ 'ਚ ਦੇਖ ਸਕਣਗੇ। ਤੇ ਉਸ ਤੋਂ ਅਗਲੇ ਦਿਨ ਸਾਡਾ ਪ੍ਰੋਗਰਾਮ ਦੁਪਹਿਰ ਵੇਲੇ ਰਿਪੀਟ ਹੁੰਦਾ ਹੈ 1 ਤੋਂ 2, ਸੋ ਉਹਦੇ 'ਚ ਵੀ ਉਹ 12 ਤੋਂ 1 ਦੇਖ ਸਕਣਗੇ। ਸੋ ਉਹਦੇ 2 ਰਿਪੀਟ ਹੋਣਗੇ ਔਰ ਕੱਲ 8 ਤੋਂ 9 ਬੜਾ ਜਿਹੜਾ ਇਹ ਦਿਲਚਸਪੀ ਦਾ ਵਾਇਸ ਹੋਏਗਾ। ਔਰ ਮੈਂ ਸਮਝਦਾ ਵੀ ਇਸ ਦੇ ਨਾਲ ਇੱਕ ਮੈਂ ਹਿਸਟੋਰੀਕਲ ਪਾਰਟ, ਬੇਸ਼ੱਕ ਮੈਂ ਘੜੀ ਵੱਲ ਦੇਖ ਰਿਹਾ ਸਮਾਂ ਸੀਮਾ ਤਾਂ ਕਾਫੀ ਕ੍ਰਾਸ ਹੋ ਰਹੀ ਹੈ, ਮੈਂ ਇਹ ਦੇਖ ਰਿਹਾ ਵੀ ਜਿੱਥੇ ਅਸੀਂ ਡਾਇਸਪੋਰਾ ਸਿੱਖਾਂ ਦੀ ਇਸ ਸਕਸੈਸ ਦੀ ਗੱਲ ਕਰਦੇ, ਉੱਥੇ ਬਾਹਰਲੀਆਂ ਹਕੂਮਤਾਂ ਹੋਣ ਜਾਂ ਸਿਟੀਜ਼ ਦੇ ਰੂਪ 'ਚ ਐਡਮਿਨਿਸਟ੍ਰੇਸ਼ਨ ਹੋਏ, ਕਈ ਵਾਰੀ ਹਕੂਮਤਾਂ ਸਿੱਧੀਆਂ ਇਨਵੋਲਵ ਨਹੀਂ ਹੁੰਦੀਆਂ, ਉਹ ਇਹ ਸਿਗਨਲ ਹੁੰਦੇ ਨੇ ਕਿ ਸਾਡੀ ਤੁਹਾਡੇ 'ਚ ਦਿਲਚਸਪੀ ਹੈ। ਔਰ ਬੀਤੇ ਵੀਕਐਂਡ ਤੇ 2 ਖਬਰਾਂ ਜਿਹੜੀਆਂ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀਆਂ, ਉਹਨਾਂ ਨੂੰ ਮੈਂ ਜ਼ਿਆਦਾ ਡੀਟੇਲ 'ਚ ਡਿਸਕਸ ਕਰਨਾ ਚਾਹੁੰਦਾ ਸੀ, ਪਰ ਹੁਣ ਕਿਉਂਕਿ ਸਮਾਂ ਥੋੜ੍ਹਾ ਹੈ, ਪਰ ਮੈਂ ਉਸ ਦੀਆਂ ਜਿਹੜੀਆਂ ਇੰਪਲੀਕੇਸ਼ਨਸ ਕੀ ਨੇ ਗੱਲ ਕਰਨ ਤੋਂ ਪਹਿਲਾ ਪਾਰਟ ਅਸੀਂ ਜਦੋਂ ਸਿੱਖ ਰਾਜ ਦੀ ਗੱਲ ਕਰਦੇ, ਕਿਉਂਕਿ ਦੋਨਾਂ ਖਬਰਾਂ ਦਾ ਸੰਬੰਧ ਸਿੱਖ ਰਾਜ ਨਾਲ ਹੈ, ਔਰ ਸਾਡੀ ਸੋਵਰਨਿਟੀ ਦੀ ਗੱਲ, ਬਾਦਸ਼ਾਹਤ ਦੀ ਗੱਲ, ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ 1849 ਦੇ ਨਾਲ ਜਾ ਕੇ ਜੁੜਦੀ ਹੈ। ਔਰ ਉਸ ਸਿੱਖ ਰਾਜ ਦੇ ਵਿੱਚ ਜਿਹੜਾ ਸਰਕਾਰੇ ਖਾਲਸਾ GOC ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਸੀ, ਉਹਨਾਂ ਨੂੰ ਜਿਹੜਾ ਉਹ ਮੁਖੀ ਸਨ ਸਰਕਾਰ ਦੇ, ਔਰ ਕਿਵੇਂ ਉਹਨਾਂ ਨੇ ਆਪਣੀ ਫੌਜ ਦੀ ਟ੍ਰੇਨਿੰਗ, ਫੌਜ ਦੇ ਵਿੱਚ ਜਿਹੜੇ ਨੇ ਉਹ ਉਸ ਵੇਲੇ ਦੇ ਟੌਪ ਜਨਰਲ, ਜਿਨ੍ਹਾਂ ਦੇ ਵਿੱਚ ਫ੍ਰੈਂਚ ਸਨ, ਇਟਾਲੀਅਨ ਸਨ, ਔਰ ਖਾਸ ਤੌਰ ਤੇ ਜਨਰਲ ਐਲਾਰਡ ਔਰ ਜਨਰਲ ਵੈਂਤੁਰਾ, ਜਿਨ੍ਹਾਂ ਦਾ ਅਸੀਂ ਜ਼ਿਕਰ ਦੇਖਦੇ ਹਾਂ, ਕਿਵੇਂ ਉਹਨਾਂ ਨੇ ਜਿਹੜਾ ਤੋਪਖਾਨਾ ਨੂੰ ਲੀਡ ਕੀਤਾ ਔਰ ਉਹਨਾਂ ਨੂੰ ਕਮਾਂਡ ਕੀਤਾ ਸਿੱਖ ਫੌਜਾਂ ਨੂੰ, ਔਰ ਕਿਸ ਕਿਸਮ ਦੀ ਯੂਰਪ ਦੇ ਲੈਵਲ ਦੀ ਜਿਹੜੀ ਆਰਮੀ ਸੀ ਉਹਦੇ ਨਾਲ ਸਿੱਖ ਟਕਰਾਏ ਪਹਿਲੀ ਐਂਗਲੋ ਸਿੱਖ ਵਾਰ ਵੇਲੇ 1846 'ਚ। ਸੋ ਉਹਨਾਂ ਦਾ ਜਨਰਲ ਐਲਾਰਡ ਦਾ ਜਿਹੜਾ ਇਲਾਕਾ ਸੀ ਫਰਾਂਸ ਦਾ ਰਹਿਣ ਵਾਲਾ, ਉਹ ਸੇਂਟ ਟ੍ਰੋਪੇਜ਼ ਸ਼ਹਿਰ ਹੈ। ਬੇਸ਼ੱਕ ਉਹਦੀ ਆਬਾਦੀ ਤਾਂ ਅੱਜ ਵੀ ਬੜੀ ਥੋੜੀ ਹੈ, ਪਰ ਮਿਲੀਅਨਸ ਆਫ ਟੂਰਿਸਟ ਜਿਹੜੇ ਨੇ ਉੱਥੇ ਜਾਂਦੇ ਨੇ। ਔਰ ਇਸ ਸੇਂਟ ਟ੍ਰੋਪੇਜ਼ ਸ਼ਹਿਰ ਦਾ ਡਿਪਟੀ ਮੇਅਰ ਹੈ ਹੈਨਰੀ ਐਲਾਰਡ। ਇਹ ਉਸ ਐਲਾਰਡ ਦੀ 4ਥੀ ਪੀੜ੍ਹੀ ਤੋਂ ਹੈ, ਜਿਹੜਾ ਐਲਾਰਡ ਸਿੱਖਾਂ ਦਾ ਜਰਨੈਲ ਸੀ। ਔਰ ਪਿਛਲੇ ਦਿਨਾਂ 'ਚ ਜਿੱਥੇ ਫਰਾਂਸ ਦੀ ਐਮਬੈਸੀ ਨੇ ਦਿੱਲੀ ਦੇ ਵਿੱਚ, ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਪਿਕਚਰਸ, ਇੱਕ ਐਗਜ਼ੀਬਿਸ਼ਨ ਲਾਈ, ਕਿਉਂਕਿ ਮੈਂ ਸਮਝਦਾ ਵੀ ਫ੍ਰੈਂਚ ਇਸ ਗੱਲ ਨੂੰ ਹੁਣ ਮਹਿਸੂਸ ਕਰ ਰਹੇ ਨੇ
ਕਿ 2004 ਦੇ ਵਿੱਚ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਓਸਟੈਂਸੀਬਲ ਸਾਈਨਸ ਆਫ ਰਿਲੀਜਨ ਬਲੌਕ ਕਰਨ ਵਾਲਾ, ਸਿੱਖ ਸਿੱਧੇ ਪ੍ਰਭਾਵਿਤ ਹੋਏ ਨੇ, ਸਿੱਖਾਂ ਦੇ ਮਨ 'ਚ ਐਂਗਰ ਵੀ ਹੈ ਔਰ ਸਿੱਖ ਮਹਿਸੂਸ ਕਰਦੇ ਨੇ ਕਿ ਵੀ ਇਹ ਸਾਡੇ ਨਾਲ ਧੱਕਾ ਹੋਇਆ ਹੈ। ਇੰਡੀਅਨ ਗਵਰਨਮੈਂਟ ਤੋਂ ਸ਼ਾਇਦ ਫਰਾਂਸ ਸਰਕਾਰ ਐਕਸਪੈਕਟ ਕਰਦੀ ਹੋਏਗੀ ਕਿ ਆਪਣੇ ਲੈਵਲ ਤੇ ਇਹਨੂੰ ਕਿਸੇ ਲੈਵਲ ਤੇ ਉਠਾਣਗੇ, ਪਰ ਉਹਨਾਂ ਦੀ ਤਾਂ ਦਿਲਚਸਪੀ ਨਹੀਂ ਸੀ। ਉਹ ਤਾਂ ਉੱਥੇ ਸਿੱਖਾਂ ਦੀਆਂ ਪੱਗਾਂ ਲਾ ਰਹੇ ਨੇ, ਇੱਥੇ ਕਿਉਂ ਚਾਹਣਗੇ ਫਰਾਂਸ ਦੇ ਸਿੱਖ ਬੱਚਿਆਂ ਦੇ ਸਿਰਾਂ ਤੇ ਪੱਗਾਂ ਹੋਣ। ਸੋ ਮੈਂ ਸਮਝਦਾ ਵੀ ਹੁਣ ਫਰਾਂਸ ਦੀ ਸਰਕਾਰ ਨੇ ਸਿੱਧੇ ਤੌਰ ਤੇ ਸਿੱਖਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਤੁਹਾਡੀ ਦੋਸਤੀ ਔਰ ਜਿਹੜੀ ਪੰਜਾਬ ਔਰ ਫਰਾਂਸ ਦੀ ਰਿਲੇਸ਼ਨਸ਼ਿਪ ਉਸ ਜ਼ਮਾਨੇ 'ਚ ਕੱਲਾ ਉਹ ਜਰਨੈਲ ਨਹੀਂ ਸੀ, ਸਗੋਂ ਦੋਨਾਂ ਸਰਕਾਰਾਂ ਦੇ ਨਾਲ ਜਿਹੜੀ ਉਹਨਾਂ ਦੇ ਲੈਟਰਸ ਦਾ ਵੀ ਐਕਸਚੇਂਜ ਸੀ ਉਹ ਉਹਨਾਂ ਨੇ ਕਰਦੇ ਆ। ਪਹਿਲਾਂ ਤਾਂ ਫਰਾਂਸ ਦੀ ਐਮਬੈਸੀ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੇ ਐਗਜ਼ੀਬਿਸ਼ਨ ਲਾਈ ਜੀ ਔਰ ਉਹਦੇ 'ਚ ਉਹਨਾਂ ਨੇ ਬਹੁਤ ਕੁਝ ਐਸਾ ਲਿਆਂਦਾ ਜਿਹੜਾ ਕਿ ਉਹਨਾਂ ਯਾਦਾਂ ਨੂੰ ਜਿਹੜੀ ਸਿੱਖ ਰਾਜ ਦੇ ਨਾਲ ਹੈ ਉਹ ਹਾਈਲਾਈਟ ਕਰਦੇ। ਔਰ ਫਿਰ ਡਿਪਟੀ ਮੇਅਰ ਸੇਂਟ ਟਰੋਂਪੇਸ ਦੇ ਹੈਨਰੀ ਅਲਾਰਡ ਨੇ ਇਹ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਉਸ ਸਾਰੀ ਯਾਦ ਨੂੰ ਕਰਦੇ ਆ। ਅਲਾਰਡ ਦਾ, ਮਹਾਰਾਜਾ ਰਣਜੀਤ ਸਿੰਘ ਦਾ, ਉਹਦੀ ਵਾਈਫ ਦਾ ਇੱਕ ਬੁੱਤ ਲਾਉਣਾ ਚਾਹੁੰਦੇ ਨੇ ਔਰ ਇੰਗਲੈਂਡ ਦੀਆਂ ਸਿੱਖ ਸੁਸਾਇਟੀਆਂ ਸੰਗਤਾਂ ਨੇ ਪਹਿਲਾਂ ਹੀ ਉਸ ਦਾ ਖਰਚਾ ਚੱਲਣ ਦੀ ਆਪਣੀ ਗੱਲ ਕੀਤੀ ਹੈ। ਔਰ ਉਹਨਾਂ ਨੇ ਈਵਨ ਬਾਦਲ ਨੂੰ, ਕਿਉਂਕਿ ਉਹਨਾਂ ਦੇ ਲਈ ਜੇ ਸਿੱਖਾਂ ਦੀ ਸਟੇਟ ਪੰਜਾਬ ਹੈ ਜਦੋਂ ਉਹ ਦੇਖਦੇ ਨੇ ਔਰ ਜੇ ਮੁੱਖ ਮੰਤਰੀ ਆਂਦਾ ਹੈ ਫਰਾਂਸ 'ਚ ਔਰ ਇਹ ਸਿੱਖਾਂ ਔਰ ਫ੍ਰੈਂਚ ਦੀ ਰਿਲੇਸ਼ਨਸ਼ਿਪ ਜਿਹੜੀ ਹਿਸਟੋਰਿਕ ਹੈ ਉਸ ਦੀ ਗੱਲ ਕਰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਅੱਛਾ ਡਿਪਲੋਮੈਟਿਕ ਜੈਸਚਰ ਹੈ ਜਿਹੜਾ ਕਿ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਬਾਈਪਾਸ ਕਰਕੇ, ਭਾਵੇਂ ਜੇ ਤੁਸੀਂ ਇੰਡੀਅਨ ਮੀਡੀਆ ਰਿਪੋਰਟਿੰਗ ਦੇਖਦੇ ਹੋ ਇੰਡੋ ਫ੍ਰੈਂਚ ਟਾਈਜ਼ ਕਲਚਰਲ ਇਹ ਉਦੋਂ ਤਾਂ ਕੋਈ ਇੰਡੀਆ ਹੈ ਹੀ ਨਹੀਂ ਸੀ। ਸਰਕਾਰੇ ਖਾਲਸਾ ਜੀ ਉਹ ਸੀ, ਪੰਜਾਬ ਸੀ, ਸਿੱਖਾਂ ਦਾ ਰਾਜ ਸੀ ਉਹਨਾਂ ਦੇ, ਔਰ ਉਹਨਾਂ ਨੇ ਵੀ ਜਿਹੜਾ ਇਹ ਮੈਸੇਜ ਹੈ ਉਹ ਸਿੱਖਾਂ ਨੂੰ ਹੀ ਦੇਣਾ ਚਾਹਿਆ ਕਿ ਭਾਈ ਇਵੇਂ ਹੈ। ਸੋ ਮੈਂ ਸਮਝਦਾ ਵੀ ਉਹਨੂੰ ਮੈਂ ਇੱਕ ਪੋਜ਼ਿਟਿਵ ਸਟੈਪ ਦੇਖਦਾ ਔਰ ਇਸ ਦੇ ਨਾਲ ਹੀ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਸਿੱਖਾਂ ਦੀ ਫੌਜ ਸਰਵ ਕੀਤਾ ਔਰ ਸਿੱਖਾਂ ਦੇ ਉਸ ਦਰਬਾਰ ਨਾਲ ਲਾਇਲ ਰਹੇ। ਜਦੋਂ ਅਸੀਂ ਮਿਸ਼ਰਿਆਂ ਗੱਦਾਰਾਂ ਦੀ ਜਿਹੜੀ ਡੋਗਰਿਆਂ ਦੀ ਗਦਾਰੀ ਦੀ ਗੱਲ ਕਰਦੇ ਹਾਂ, ਕੋਈ ਯੂਰਪੀਅਨ ਜਨਰਲ ਫ੍ਰੈਂਚ ਜਾਂ ਇਟਾਲੀਅਨ ਜਾਂ ਦੂਜਾ ਉਹਨੇ ਕਿਸੇ ਨੇ ਗਦਾਰੀ ਨਹੀਂ ਕੀਤੀ ਹੈ। ਔਰ ਇਸ ਦੇ ਨਾਲ ਹੀ ਅੰਗਰੇਜ਼ ਜਿਨ੍ਹਾਂ ਨੇ ਧੋਖੇ ਨਾਲ ਸਾਡਾ ਰਾਜ ਲਿਆ ਹੁਣ ਕਿਤੇ ਨਾ ਕਿਤੇ, ਔਰ ਜਿਸ ਕਿਸਮ ਦਾ ਹੁਣ ਇਹ ਵੇਰਵਾ ਆ ਰਿਹਾ ਹੈ ਕਿ ਵੀ ਕੀ ਹਾਲ ਇਹਨੇ ਥੈਚਰ ਨੇ ਕੀਤਾ 84-85, ਸੋ ਉਹਨਾਂ ਨੇ ਵੀ ਇਹਦਾ ਜ਼ਾਹਰ ਹੈ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਨੂੰ ਉਹ ਲੈ ਐਗਜ਼ਾਈਲ ਕਰਕੇ ਈਸਾਈ ਬਣਾ ਲਿਆ ਪਰ ਵਾਪਸ ਉਹ ਸਿੱਖੀ ਵੱਲ ਵੀ ਪਰਤਿਆ ਔਰ ਕਿਵੇਂ ਉਸ ਦੀ ਮਾਂ ਨੇ ਵੀ ਆ ਕੇ ਉਸ ਨੂੰ ਉਹਦੇ ਵਿਰਸੇ ਤੋਂ ਯਾਦ ਕਰਵਾਇਆ, ਪਰ ਕਿਉਂਕਿ ਉਹਨਾਂ ਨੂੰ ਉੱਥੇ ਹੀ ਦਫਨਾਇਆ ਗਿਆ ਸੀ, ਉਹਨਾਂ ਦੀ ਜਿਹੜੀ ਪਹਿਲੀ ਵਾਈਫ ਔਰ ਜਿਨ੍ਹਾਂ ਦੇ ਬੱਚੇ ਸੀ ਕ੍ਰਿਸਚੀਅਨ ਸੀ। ਸੋ ਹੁਣ ਗੱਲ ਤਾਂ ਇਹ ਕਬਰ ਜਾਂ ਸਮਾਧ ਦੀ ਨਹੀਂ ਹੈ, ਗੱਲ ਉਸ ਰਿਸ਼ਤੇ ਦੀ ਹੈ ਜਿਹੜੇ ਕਿ ਈਵਨ ਜਿਹੜੀਆਂ ਉਹਨਾਂ ਦੀਆਂ ਸਟੇਟਸ ਨੇ ਜਿੱਥੇ ਕਿ ਉਹਨਾਂ ਨੂੰ ਦਫਨਾਇਆ ਗਿਆ, ਸਿਟੀਜ਼ ਜਿੱਥੇ ਉਹ ਰਹੇ, ਉਹਨਾਂ ਦੇ ਬੱਚੇ, ਉਹਨਾਂ ਦੀ ਸ਼ਹਿਜ਼ਾਦੀ ਪ੍ਰਿੰਸੈਸਿਸ ਸੋਫੀਆ, ਬੰਬਾ, ਵਿਕਟਰ ਦਲੀਪ ਸਿੰਘ, ਐਂਡਰਿਊ ਸ਼ਾਇਦ ਇੱਕ ਦਾ ਨਾਂ ਸੀ। ਸੋ ਉਹਨਾਂ ਯਾਦਾਂ ਨੂੰ ਵੀ ਹਾਈਲਾਈਟ ਕਰਦਾ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਗੈਲਰੀ ਨੇਮਡ ਆਫਟਰ ਦਲੀਪ ਸਿੰਘ ਟੂ ਕਮ ਅਪ ਐਟ UK ਮਿਊਜ਼ੀਅਮ। ਹੁਣ ਇੱਕ ਜਿਹੜਾ ਇਸ ਨੂੰ ਇਹ ਨਿਊ ਗੈਲਰੀ ਨੇਮਡ ਆਫਟਰ ਲੇਟ ਮਹਾਰਾਜਾ ਦਲੀਪ ਸਿੰਘ is planned for the ancient house museum in Thetford town, halfway between Cambridge and Norwich, displaying family artifacts never seen before। ਉਹਨਾਂ ਨੇ ਕਿਹਾ ਜੀ ਇਹ ancient house museum Thetford town ਜਿਹੜਾ ਕੈਂਬਰਿਜ ਔਰ ਨਾਰਵਿਚ ਦੇ ਵਿਚਕਾਲੇ ਹੈ ਇੱਕ ਜਿਹੜੀ ਹੈ ਉਹ ਮਿਊਜ਼ੀਅਮ ਬਣ ਰਿਹਾ ਹੈ ਜਿਹਦੇ ਵਿੱਚ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਜਿਹੜੀਆਂ ਨਿੱਜੀ ਚੀਜ਼ਾਂ ਨੇ ਉਹਦੇ 'ਚ ਉਹਨਾਂ ਦੇ ਉਹਦੇ ਪ੍ਰਿੰਸਸ ਦੀਆਂ, ਔਰ ਫਿਰ ਮੈਂ ਦੇਖ ਰਿਹਾ ਸੀ ਹੰਟਿੰਗ ਨਾਈਫ ਜਿਹੜਾ ਮਹਾਰਾਜਾ ਜਦੋਂ ਸ਼ਿਕਾਰ ਕਰਦਾ ਸੀ, ਹੈਂਡ ਰਿਟਨ ਲੈਟਰ ਉਹਨਾਂ ਦੀ ਬੇਟੀ ਸੋਫੀਆ ਦਾ ਜਿਹੜਾ ਕਿ 1942 'ਚ ਉਹਨੇ ਲਿਖਿਆ, ਕਿਉਂਕਿ ਜਿਹੜੀ ਉਹਨਾਂ ਦੀ ਬੇਟੀ ਸੋਫੀਆ ਹੈ ਇਸ ਦੇ ਉੱਤੇ ਈਵਨ ਫਿਲਮ ਵੀ ਬਣੀ ਹੈ ਕਿ ਕਿਵੇਂ ਇੰਗਲੈਂਡ ਦੇ ਵਿੱਚ ਜਿਹੜੀ ਵਿਮਨ ਦੇ ਲਈ ਵੋਟਾਂ ਦੇ ਹੱਕ ਦੀ ਗੱਲ ਸੀ 1920s ਤੋਂ ਪਹਿਲਾਂ ਉਹਨੂੰ ਕਿਵੇਂ ਲੀਡ ਕੀਤਾ। ਸੋ ਮੈਂ ਸਮਝਦਾ ਵੀ ਇਹ ਘੱਟੋ ਘੱਟ ਇਹ ਯਤਨ ਜਿਹੜੇ ਨੇ, ਭਾਵੇਂ ਜਿਵੇਂ ਮੈਂ ਕਿਹਾ ਇਹ ਡਿਪਲੋਮੈਟਿਕ ਸਿਗਨਲ ਹੁੰਦੇ ਨੇ ਕਿ ਸਾਡਾ ਆਪਣਾ ਹੈਰੀਟੇਜ ਹੈ, ਸਿੱਖ ਹੈਰੀਟੇਜ ਹੈ, ਸਾਡੀ ਆਪਣੀ ਜਿਹੜੀ ਹੈ ਉਹ ਪੋਲੀਟੀਕਲ ਸੋਵਰਨਿਟੀ ਰਹੀ ਹੈ। ਸੋ ਮੈਂ ਇਹਨਾਂ ਦੋਨਾਂ ਹੀ ਡਿਵੈਲਪਮੈਂਟਸ ਨੂੰ, ਬੇਸ਼ੱਕ ਇਨ ਕੰਪੀਟੀਸ਼ਨ ਵੀ ਹੋ ਸਕਦਾ, ਐਵੇਂ ਨਹੀਂ ਹੈ ਕਿ ਸਾਈਮਲਟੇਨੀਅਸਲੀ ਇੱਕੋ ਵੇਲੇ ਇਧਰ ਗੈਲਰੀ ਬਣ ਰਹੀ ਹੈ ਉਧਰ ਉਹ ਬੁੱਤ ਇੰਸਟਾਲ ਕਰਨਾ ਚਾਹੁੰਦੇ ਨੇ ਔਰ ਫ੍ਰੈਂਚ ਐਮਬੈਸੀ ਜਿਹੜੀ ਹੈ ਇੱਕੋ ਵੇਲੇ ਐਗਜ਼ੀਬਿਸ਼ਨ ਲਾ ਰਹੀ ਹੈ, ਕਿਉਂਕਿ ਜੇ ਫ੍ਰੈਂਚ ਨੇ ਦਿਖਾਇਆ ਤਾਂ ਬ੍ਰਿਟਿਸ਼ ਨੂੰ ਲੱਗਦਾ ਹੈ ਕਿ ਜੀ
ਇਹ ਤਾਂ ਅਖੀਰ ਸਾਡੇ ਤਾਂ ਹੀ ਆਏਗਾ ਵੀ ਅਸੀਂ ਕੀ ਕੀਤਾ ਹੈ। ਜੀ ਜੀ ਸੋ ਅਸੀਂ ਫਿਰ ਵੀ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਇਹ ਜਿਹੜੀਆਂ ਰਿਲੇਸ਼ਨਸ਼ਿਪਸ ਨੇ ਇਵੇਂ ਹੀ ਬਿਲਟ ਹੁੰਦੀਆਂ। ਔਰ ਜਿਵੇਂ ਪੋਲਿਟਿਕਸ ਬਾਰੇ ਅਕਸਰ ਮੈਂ ਇਹ ਕਮੈਂਟ ਦੁਹਰਾਉਂਦਾ, ਇੱਕ ਲਾਰਡ ਦਾ ਹਾਊਸ ਆਫ ਲਾਰਡਸ ਬਾਅਦ ਚ ਕਿਸਿੰਜਰ ਦਾ ਵੀ, ਕਿ ਇਨ ਪੋਲਿਟਿਕਸ there are no permanent friends or foes, only permanent are interests। ਹਿੱਤ ਪੱਕੇ ਹੁੰਦੇ ਨੇ। ਸੋ ਅਸੀਂ ਇਹਨਾਂ ਡਿਵੈਲਪਮੈਂਟਸ ਨੂੰ ਵੈਲਕਮ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।